ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰੌੜ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਰਾਜਸੀ ਮੁੱਦੇ। ਅੱਜ ਅਸੀਂ ਇੱਕ ਇਸ਼ੂ ਹੀ ਡਿਸਕਸ ਕਰਾਂਗੇ ਟਾਈਮ ਦੀ ਪਾਬੰਦੀ ਨੂੰ ਦੇਖਦੇ ਜੀ। ਔਰ ਮੈਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ। ਅੱਜ ਦੀ ਮੇਨ ਖਬਰ ਹੈ ਕਿਉਂਕਿ ਇਹ ਅਕਸਰ ਜਦੋਂ ਬਾਦਲ ਨੂੰ ਵੀ 2 ਦਿਨ ਪਹਿਲਾਂ ਪੁੱਛਿਆ ਗਿਆ ਜੀ ਕਿ ਜਿਹੜੇ ਰਾਜਸੀ ਕੈਦੀ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ, ਉਹਨੇ ਕਿਹਾ ਜੀ ਸਾਡੇ ਹੱਥ ਪੈਰ ਬੰਨੇ ਹੋਏ ਨੇ ਕਿਉਂਕਿ ਸੁਪਰੀਮ ਕੋਰਟ ਦੇ ਸਾਹਮਣੇ ਕੇਸ ਹੈ, ਮੈਂ ਕੁਝ ਨਹੀਂ ਕਹਿ ਸਕਦਾ। ਔਰ ਬਹੁਤ ਸਾਰਿਆਂ ਨੂੰ ਇਹ ਆਸ ਸੀ ਕਿ ਸੁਪਰੀਮ ਕੋਰਟ ਜਿਹਦੇ 'ਚ 5 ਮੈਂਬਰੀ ਬੈਂਚ ਜਿਹੜਾ ਉਹਨਾਂ ਦਾ ਚੀਫ ਜਸਟਿਸ ਦੀ ਅਗਵਾਈ 'ਚ ਉਹ ਜਿਹੜਾ ਹੀਅਰਿੰਗ ਕਰ ਰਿਹਾ ਵੀ ਉਹਦੇ 'ਚੋਂ ਰਾਹਤ ਨਿਕਲੇਗੀ ਕਿਉਂਕਿ ਇਹ ਕੇਸ ਰਾਜੀਵ ਗਾਂਧੀ ਦੇ ਜਿਹੜੇ ਹਤਿਆਰੇ ਨੇ ਉਹਨਾਂ ਨੂੰ ਰਾਹਤ ਦਿੱਤੀ ਤਾਮਿਲਨਾਡੂ ਗੌਰਮੈਂਟ ਨੇ ਔਰ ਸੈਂਟਰ ਗੌਰਮੈਂਟ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕੀਤੀ। ਇਹ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੀ ਹੋ ਗਿਆ ਸੀ ਜੀ। ਔਰ ਉਹਨੂੰ ਔਰ ਬਾਕੀ ਸਾਰੇ ਕੇਸਾਂ ਨੂੰ ਰਲਾ ਕੇ ਫਿਰ ਸੁਪਰੀਮ ਕੋਰਟ ਦਾ ਫੁੱਲ 5 ਮੈਂਬਰੀ ਬੈਂਚ ਜਿਹੜਾ ਇਸ ਦੇ ਉੱਤੇ ਬੈਠਾ ਕਿ ਵੀ ਇਸ ਮਾਮਲੇ 'ਚ ਸੈਂਟਰ ਦੀਆਂ ਪਾਵਰਸ ਕੀ ਨੇ, ਸਟੇਟ ਦੀਆਂ ਪਾਵਰਸ ਕੀ ਨੇ ਔਰ ਜਿਹੜਾ ਵਿਰੋਧੀ ਧਿਰਾਂ ਵੱਲੋਂ ਜਿਹੜੇ ਪ੍ਰਿਜ਼ਨਰ ਨੇ ਜਾਂ ਜਿਹੜੇ ਰਿਹਾਈ ਚਾਹੁੰਦੇ ਨੇ ਉਹਨਾਂ ਵੱਲੋਂ ਰਾਮ ਜੇਠ ਮਲਾਨੀ ਜਿਹੜਾ ਬੀਜੇਪੀ ਦਾ ਵੱਡਾ ਲੀਡਰ ਵੀ ਹੈ ਔਰ ਕਾਨੂੰਨ ਦੇ ਖੇਤਰ 'ਚ ਉਹਦਾ ਚੰਗਾ ਨਾਂ ਹੈ, ਉਹ ਰਿਪਰੈਜ਼ੈਂਟ ਕਰ ਰਹੇ। ਸੋ ਬਹੁਤਿਆਂ ਨੂੰ ਸੀ ਕਿ ਇਹਦੇ 'ਚੋਂ ਸਾਨੂੰ ਰਾਹਤ ਮਿਲੇਗੀ ਔਰ ਅੱਜ ਜਦੋਂ ਇਹ ਖਬਰ ਵੀ ਆਈ ਮੈਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਜੀ ਕਿ ਇਹਦੇ 'ਤੇ ਡਿਸਕਸ ਕਰੋਗੇ। ਮੈਂ ਕਿਹਾ ਜੀ ਕੋਈ ਬਹੁਤਾ ਹੈ ਤਾਂ ਨਹੀਂ ਹੈ ਡਿਸਕਸ ਕਰਨ ਵਾਲਾ, ਪਰ ਇਹ ਵੀ ਗੱਲ ਸਪਸ਼ਟ ਹੋ ਜਾਏ ਕਿ ਵੀ ਇਹ ਆਰਡਰ ਜਿਹੜਾ ਸੁਪਰੀਮ ਕੋਰਟ ਦਾ ਆਇਆ ਇੰਟਰਿਮ ਆਰਡਰ ਹੈ, ਇਹਨੂੰ ਅੰਤਰੰਗ ਜਿਹੜਾ ਹੁਕਮ ਕਿਹਾ ਜਾਂਦਾ, ਅਜੇ ਫਾਈਨਲ ਡਿਸੀਜਨ ਨਹੀਂ ਹੈ। ਪਰ ਬਹੁਤ ਵਾਰੀ ਜਿਹੜਾ ਇੰਟਰਿਮ ਆਰਡਰ ਹੁੰਦਾ ਹੈ ਉਹ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਪੂਰਾ ਫੈਸਲਾ ਜਿਹੜਾ ਹੈ ਉਹ ਕੀ ਆਏਗਾ ਜਾਂ ਕਿਸ ਲਾਈਨ ਦੇ ਉੱਤੇ ਡਿਸੀਜਨ ਹੋਏਗਾ, ਕਿਉਂਕਿ ਜੱਜਾਂ ਦਾ ਮਾਈਂਡ ਹੁੰਦਾ। ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਥੋੜੀ ਜਿਹੀ ਭਾਫ ਜੋ ਆਮ ਕਹਿਣਗੇ ਨਾ ਕੋਈ ਭਾਫ ਨਿਕਲੀ ਕਿ ਨਹੀਂ, ਕਿਉਂਕਿ ਭਾਫ ਜਦੋਂ ਨਿਕਲਦੀ ਹੈ ਤਾਂ ਤੁਹਾਨੂੰ ਭਾਫ ਤੋਂ ਪਤਾ ਲੱਗ ਜਾਂਦਾ ਵੀ ਪਤੀਲੇ 'ਚ ਕੁੱਕ ਕੀ ਹੋ ਰਿਹਾ, ਕਿਉਂਕਿ ਹਰ ਚੀਜ਼ ਦੀ ਇੱਕ ਆਪਣੀ। ਸੋ ਇਹ ਇੱਕ ਭਾਫ ਹੁੰਦੀ ਹੈ ਬੇਸ਼ੱਕ ਇੰਟਰਿਮ ਆਰਡਰ, ਪਰ ਇਹ ਸ਼ੋਅ ਕਰਦਾ ਹੈ ਵੀ ਅਲਟੀਮੇਟਲੀ ਜਿਹੜੀ ਹੈ ਲਾਈਨ ਉਹ ਕੀ ਹੋਏਗੀ। ਔਰ ਮੈਂ ਸਮਝਦਾ ਵੀ ਜਿਹੜੇ ਸਮਝਦੇ ਸੀ ਵੀ ਸ਼ਾਇਦ ਇਸ 'ਚੋਂ ਕੋਈ ਰਾਹਤ ਨਿਕਲ ਆਏ ਔਰ ਬਾਪੂ ਸੂਰਤ ਸਿੰਘ ਹੋਰਾਂ ਦਾ ਵਰਤ ਜਿਹੜਾ ਬਰਾਬਰ ਬੇਸ਼ੱਕ ਡ੍ਰਿਪ ਲਾਈ ਹੈ ਔਰ ਉਹਨਾਂ ਦੀ ਸਿਹਤ ਬਾਰੇ ਕੋਈ ਲੇਟੈਸਟ ਬੁਲੇਟਿਨ ਮੇਰੇ ਕੋਲ ਨਹੀਂ ਹੈ ਦੱਸਣ ਨੂੰ, ਪਰ ਜ਼ਾਹਰ ਹੈ ਕਿ ਸਰਕਾਰ ਜਿਹੜੀ ਹੈ ਉਹ ਇਸ ਨੂੰ ਵਰਤਣਾ ਚਾਹੁੰਦੀ ਸੀ। ਬਾਦਲ ਵੀ ਅਲਟੀਮੇਟਲੀ ਇਸ ਡਿਸੀਜਨ ਨੂੰ ਦੋਨੋਂ ਪਾਸੇ ਯੂਜ਼ ਕਰਨਾ ਚਾਹੁੰਦਾ ਸੀ, ਪਰ ਇਸ 'ਚੋਂ ਕੋਈ ਰਾਹਤ ਨਹੀਂ ਨਿਕਲੀ। ਔਰ ਮੈਂ ਇਸ ਤੋਂ ਪਹਿਲਾਂ ਕਿ ਵੀ ਇਹਦਾ ਸਿੱਖ ਕੈਦੀਆਂ 'ਤੇ ਕੀ ਅਸਰ ਪਿਆ ਜਾਂ ਪਏਗਾ, ਮੈਂ ਜਿਹੜੀ ਟ੍ਰਿਬਿਊਨ ਦੀ ਸਟੋਰੀ ਦੇ 'ਤੇ ਲੇਟੈਸਟ ਹੈ, ਹਾਲਾਂਕਿ ਸਵੇਰੇ ਸਟੋਰੀ ਸੀ ਸ਼ਾਮ ਨੂੰ, ਹੁਣ ਇਹਦੀ ਸਟੋਰੀ ਦਾ ਹੈਡਲਾਈਨ ਇਹ ਹੈ ਕਿ ਸੁਪਰੀਮ ਕੋਰਟ ਅਲਾਉਜ਼ ਸਟੇਟਸ ਟੂ ਰਿਲੀਜ਼ ਲਾਈਫ ਕਨਵਿਕਟਸ ਬਟ ਵਿਦ ਰਾਈਡਰਸ, ਕਿ ਸ਼ਰਤਾਂ ਲਾ ਕੇ ਉਹਨਾਂ ਨੇ ਕਿਹਾ ਜੀ ਕਿ ਉਹ ਉਮਰ ਕੈਦੀਆਂ ਨੂੰ ਛੱਡ ਸਕਦੇ ਨੇ। ਤੇ ਹੁਣ ਇਹ ਹੈ ਕਿ ਦਾ ਸੁਪਰੀਮ ਕੋਰਟ ਟੂਡੇ ਅਲਾਉਡ ਦ ਸਟੇਟ ਗਵਰਨਮੈਂਟਸ ਟੂ ਰਿਲੀਜ਼ ਲਾਈਫ convicts prematurely by granting remissions provided they were not sentenced for committing rape and murder, terror acts and for crimes under other central laws। ਕਿ ਸੁਪਰੀਮ ਕੋਰਟ ਨੇ ਕਿਹਾ ਜੀ ਇਹ ਸਟੇਟ ਗਵਰਨਮੈਂਟ ਛੱਡ ਸਕਦੀ ਹੈ ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ ਨੇ, ਇਹ ਰਾਈਟ ਆ ਉਹਨਾਂ, ਪਰ ਨਾ ਤਾਂ ਇਸ ਕਿਸਮ ਦੇ ਨੂੰ ਸਟੇਟ ਛੱਡ ਸਕਦੀ ਹੈ ਜਿਨ੍ਹਾਂ ਦੇ ਉੱਤੇ ਕੋਈ ਰੇਪ ਦਾ ਜਬਰ ਜਨਾਹ ਦਾ ਚਾਰਜ ਹੋਏ ਔਰ ਨਾ ਹੀ ਜਿਨ੍ਹਾਂ ਦੀ ਕਨਵਿਕਸ਼ਨ ਸੈਂਟਰਲ ਕਾਨੂੰਨਾਂ ਥੱਲੇ ਹੋਏ। ਸੈਂਟਰਲ ਕਾਨੂੰਨਾਂ ਦਾ ਮਤਲਬ ਹੈ ਜੇ CBI ਦੀ ਇਨਵੈਸਟੀਗੇਸ਼ਨ ਤੋਂ ਬਾਅਦ ਕੇਸ ਬਣਿਆ ਜੀ ਫਿਰ ਵੀ ਉਹਨਾਂ ਦਾ ਛੁਟਕਾਰਾ ਨਹੀਂ ਹੋ ਸਕਦਾ। ਤੇ ਜੇ ਟਾਡਾ ਦਾ ਕਾਨੂੰਨ ਲਾਗੂ ਸੀ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ, ਉਹ ਵੀ ਸੈਂਟਰ ਦਾ ਸੀ, ਉਹਦੇ ਥੱਲੇ ਵੀ ਤੁਹਾਨੂੰ ਕੋਈ ਰਿਲੀਫ ਨਹੀਂ ਮਿਲ ਸਕਦੀ। ਔਰ ਇਹ ਸਾਰੀ ਅੱਗੇ ਕਹਾਣੀ ਇਹੀ ਹੈ ਕਿ ਜੀ 5 ਮੈਂਬਰੀ ਬੈਂਚ ਚੀਫ ਜਸਟਿਸ HL ਦੱਤੂ ਉਹਨਾਂ ਨੇ ਇਹ ਕਲੈਰੀਫਾਈ ਕੀਤਾ ਕਿ ਬਈ ਜਿਹਨਾਂ ਨੂੰ ਲਿਖਿਆ ਹੋਇਆ ਕਿ ਐਂਟਾਇਰ ਲਾਈਫ ਉਹ ਜੇਲ੍ਹ 'ਚ ਰਹਿਣਗੇ ਉਹਨਾਂ ਨੂੰ ਰਹਿਣਾ ਪਏਗਾ, ਪਰ ਨਾਰਮਲ ਲਾਈਫ ਟਰਮ 14 ਸਾਲ ਵਾਲੇ ਜਿਹੜੇ ਨੇ ਉਹਨਾਂ ਨੂੰ ਸਟੇਟ ਗਵਰਨਮੈਂਟ ਰਿਲੀਫ ਦੇ ਸਕਦੀ ਹੈ। ਅੱਗੇ ਸੈਕਸ਼ਨ ਦਿੱਤੇ ਹੋਏ ਨੇ ਔਰ ਇਹਦੇ 'ਚ ਜਿਹੜੀ ਗੱਲ ਹੁਣ ਦੂਸਰੀ ਸਟੋਰੀ ਇਸ ਦੇ ਥੱਲੇ ਆ ਜਾਂਦੀ ਹੈ ਕਿ ਭਾਈ ਸਿੱਖ, ਕਿਉਂਕਿ ਜਿਹੜੀ ਲੇਟੈਸਟ ਲਿਸਟ ਇਸ ਵੇਲੇ ਜਿਹਦਾ ਜ਼ਿਕਰ ਹੈ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ ਹੈ ਉਹ 65 ਸਿੱਖਾਂ ਦੀ ਹੈ। ਹੁਣ ਸੁਪਰੀਮ ਕੋਰਟ ਦਾ ਇਹ ਫੈਸਲਾ ਜਿਹਦੇ 'ਚ ਕਿ ਕਿਸੇ ਨੂੰ ਜਿਹਨੂੰ ਟਾਡਾ ਥੱਲੇ ਜਾਂ CBI ਇਨਕੁਆਇਰੀ ਥੱਲੇ ਸਜ਼ਾ ਹੋਈ ਹੈ ਉਹਨਾਂ ਨੂੰ ਕੋਈ ਰਾਹਤ ਨਹੀਂ ਹੈ, ਤੇ ਪੰਜਾਬ ਦੇ 65 ਦੇ 65 ਜਿਹੜੇ ਸਿੱਖ ਨੇ ਜਿਨ੍ਹਾਂ ਨੂੰ ਇਹ ਕਨਵਿਕਟ ਕਹਿੰਦੇ ਨੇ, ਅਸੀਂ ਉਹਨਾਂ ਨੂੰ ਰਾਜਸੀ ਕੈਦੀ ਕਹਿੰਦੇ ਹਾਂ, ਉਹ ਉਹਨਾਂ 'ਚੋਂ ਕਿਸੇ ਨੂੰ ਵੀ ਰਾਹਤ ਨਹੀਂ ਮਿਲ ਸਕਦੀ ਇਸ ਫੈਸਲੇ ਤੋਂ ਬਾਅਦ।
ਈਵਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਨਹੀਂ। ਔਰ ਇਹੀ ਕਾਰਨ ਹੈ ਕਿ ਟ੍ਰਿਬਿਊਨ ਨੇ ਜਿਹੜੀ ਹੈਡਲਾਈਨ, ਜਿਹੜੀ ਦੂਸਰੀ ਸਟੋਰੀ ਉਹਨਾਂ ਨੇ ਦਿੱਤੀ, the Supreme Court vacates stay on remission of sentence, stalemate continues as none of 65 Sikh convicts eligible for release. So ਇੱਕ ਚੈਪਟਰ ਬੰਦ ਹੋ ਗਿਆ। ਹੁਣ ਬਾਦਲ ਵੀ ਆਪਣੀ ਹੈਲਪਲੈਸਨੈਸ ਕਹੇਗਾ, ਉਹ ਕਹੇਗਾ ਜੀ ਦੱਸੋ ਮੈਂ ਤਾਂ ਵੇਟ ਕਰਦਾ ਸੀ, ਕਿਉਂਕਿ ਸੁਪਰੀਮ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ। ਔਰ ਮੈਂ ਸਮਝਦਾ ਹਾਂ ਵੀ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਅਸੀਂ ਬਹੁਤ ਵਾਰ ਜਿਹੜਾ ਉਹ ਆਪਣੇ ਫੋਕਸ ਨੂੰ ਛੱਡ ਕੇ ਦੂਸਰੇ ਪਾਸੇ ਘੁੰਮਦੇ ਜੀ। ਔਰ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 8 ਤੋਂ 9, ਅਸੀਂ ਇਹ ਗੁਜ਼ਾਰਿਸ਼ ਕਰਦੇ ਹਾਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ 9 ਤੋਂ 10 ਇੱਕ ਪੈਨਲ ਡਿਸਕਸ਼ਨ, ਜਿਸ ਦਾ ਮੈਂ ਵੀ ਹਿੱਸਾ ਹੋਵਾਂਗਾ, ਗੁਰਪਤਵੰਤ ਸਿੰਘ ਪੰਨੂ ਵੀ ਔਰ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਵੀ 6 ਫਾਰ ਜਸਟਿਸ ਦੇ ਅਸੀਂ ਦਾ ਹਿੱਸਾ ਹੋਵਾਂਗੇ ਜੀ। ਉਹਦੇ 'ਚ ਹੁਣ ਬੇਸ਼ੱਕ ਜਿਵੇਂ ਅਕਾਲੀਆਂ ਦੇ ਖਿਲਾਫ ਪ੍ਰੋਟੈਸਟ ਅਮਰੀਕਾ ਕੈਨੇਡਾ 'ਚ ਹੋਏ, ਮਨਜੀਤ ਚੀਕੇ ਦੇ ਖਿਲਾਫ ਕੇਸ ਹੈ, ਜਾਂ ਇਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਦੋਂ ਕੋਈ ਨਵੀਂ ਖਬਰ ਆਉਂਦੀ ਹੈ ਬਹੁਤਿਆਂ ਨੂੰ ਪੁਰਾਣੀ ਭੁੱਲ ਜਾਂਦੀ। ਔਰ ਬਹੁਤ ਵਾਰੀ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਇਸ਼ੂਜ਼ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ, ਜਿਹੜਾ ਵੀ ਕਰੰਟ ਇਸ਼ੂ ਆਉਂਦਾ। ਔਰ ਜਿਹੜਾ ਮੂਲ ਰੀਜ਼ਨ ਹੈ ਕਿ ਭਾਈ ਅਲਟੀਮੇਟਲੀ ਜਿਹੜੀ ਗੁਲਾਮੀ ਹੈ ਇਹ ਬਿਮਾਰੀ ਹੈ ਜੀ, ਬਾਕੀ ਤਾਂ ਸਿੰਪਟਮ ਨੇ। ਹੁਣ ਤੁਸੀਂ ਦੇਖੋ ਕਿ ਵੀ ਜਿਨ੍ਹਾਂ ਨੇ ਗੱਲਬਾਤ ਦਾ ਰਸਤਾ ਚੁਣਿਆ, ਜਿਵੇਂ ਨਾਗਿਆਂ ਦੇ ਨਾਲ ਅਸੀਂ ਅੱਗੇ ਵੀ ਗੱਲ ਕੀਤੀ ਸੀ ਕਿ ਜੇ 18 ਸਾਲਾਂ ਤੋਂ ਇੰਡੀਅਨ ਗਵਰਨਮੈਂਟ ਦੇ ਨਾਲ ਉਹ ਗੱਲ ਕਰ ਰਹੇ ਨੇ, ਸੋ ਪਹਿਲੀ ਸ਼ਰਤ ਉਹਨਾਂ ਦੀ ਸੀ ਕਿ ਭਾਈ ਜਿਨ੍ਹਾਂ ਨੂੰ ਤੁਸੀਂ ਟੈਰਰਿਸਟ ਜਾਂ ਕਾਨੂੰਨ ਭੰਗ ਕਰਨ ਵਾਲੇ ਜਾਂ ਕ੍ਰਿਮੀਨਲ ਕਿਹਾ, ਉਹ ਸਾਡੇ ਫਰੀडम ਫਾਈਟਰ ਨੇ ਜੀ, ਉਹਨਾਂ ਦੇ ਖਿਲਾਫ ਕੇਸ ਵਾਪਸ ਲਓ, ਫਿਰ ਅਸੀਂ ਗੱਲਬਾਤ ਦੀ ਸ਼ੁਰੂਆਤ, ਉਹਨਾਂ ਨੂੰ ਰਿਲੀਜ਼ ਕਰੋ। ਸੋ ਉਹਨਾਂ ਦੀ ਸ਼ਰਤ ਇਹ ਮੰਨ ਕੇ ਹੀ ਗੱਲਬਾਤ ਅੱਗੇ ਤੁਰੀ। ਹੁਣ ਜ਼ਾਹਰ ਹੈ ਕਿ ਵੀ ਜਿਹੜੇ 65 ਜਿਨ੍ਹਾਂ ਨੂੰ ਅੱਜ ਸੁਪਰੀਮ ਕੋਰਟ ਵੀ ਰਾਹਤ ਦੇਣ ਤੋਂ ਇਨਕਾਰ ਕਰ ਰਿਹਾ ਜੀ, ਕਿਉਂਕਿ ਇਹ ਸੈਂਟਰ ਦੀ ਗੱਲ ਹੈ, ਟਾਡਾ ਜਾਂ CBI ਇਨਵੈਸਟੀਗੇਸ਼ਨ, ਕੋਈ ਕਹੇ, ਕੋਈ ਪੁੱਛ ਸਕਦਾ ਹੈ ਕਿ ਵੀ ਕੀ ਉਹਨਾਂ ਨੇ ਆਪਣੀ ਜ਼ਮੀਨ ਦੇ ਲਈ ਝਗੜਾ ਕੀਤਾ, ਜਾਇਦਾਦ ਦੇ ਲਈ ਕੀਤਾ, ਉਹਨਾਂ ਨੇ ਉਸ ਪੋਲੀਟੀਕਲ ਐਨਵਾਇਰਨਮੈਂਟ ਦੇ ਵਿੱਚ ਪੋਲੀਟੀਕਲ ਆਜ਼ਾਦੀ ਦੇ ਲਈ, ਉਹ ਬੇਸ਼ੱਕ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਸੀ, ਜਾਂ ਅਕਾਲ ਤਖਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਣ ਤੋਂ ਬਾਅਦ ਜਿਹੜੇ ਨੌਜਵਾਨ ਨਿਕਲੇ ਕਿ ਭਾਈ ਇਹ ਔਰ ਸਾਡੀ ਨਸਲਕੁਸ਼ੀ ਜੋ ਕੁਝ ਪੰਜਾਬ 'ਚ ਚੱਲ ਰਿਹਾ ਸੀ। ਸੋ ਜ਼ਾਹਰ ਹੈ ਕਿ ਉਹਨਾਂ ਦੀ ਸਟਰਗਲ ਪੋਲੀਟੀਕਲ ਸਟਰਗਲ ਸੀ ਔਰ ਹੈ, ਔਰ ਉਹ ਰਾਜਸੀ ਕੈਦੀ ਨੇ। ਸੋ ਜੇ ਇਹ ਅਕਾਲੀ ਹਕੂਮਤ, ਇਹਨਾਂ ਦਾ ਪਿਤਾਮਾ ਵੀ ਲੌਂਗੋਵਾਲ ਔਰ ਉਹਦੇ ਨਾਲ ਰਲੇ ਹੋਏ ਲੋਕ ਜਿਨ੍ਹਾਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਥੱਲੇ ਪਹਿਲਾਂ ਸਰੈਂਡਰ ਕੀਤਾ ਸੀ, ਇੱਕ ਗੱਲ ਨੂੰ ਪਹਿਲੇ ਦਿਨ ਤੋਂ ਹੀ ਯਕੀਨੀ ਬਣਾਉਂਦੇ ਕਿਸੇ ਵੀ ਗੱਲਬਾਤ ਦੇ ਆਧਾਰ ਦੇ ਤੌਰ ਤੇ ਕਿ ਭਾਈ ਇਹ ਜਿਹੜੇ ਨੌਜਵਾਨ ਨੇ, ਬੇਸ਼ੱਕ ਉਹਨਾਂ ਨੇ ਹਥਿਆਰਬੰਦ ਸੰਘਰਸ਼ ਵੀ ਕੀਤਾ ਜਾਂ ਹਥਿਆਰ ਚੁੱਕੇ ਨੇ, ਉਹ ਪੋਲੀਟੀਕਲ ਪ੍ਰਿਜ਼ਨਰ ਨੇ, ਉਹ ਰਾਜਸੀ ਕੈਦੀ ਨੇ, ਔਰ ਕੋਈ ਗੱਲਬਾਤ ਅੱਗੇ ਤੁਰ ਹੀ ਨਹੀਂ ਸਕਦੀ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਰਾਜਸੀ ਕੈਦੀਆਂ ਨੂੰ ਰਿਹਾ ਕਰੋ। ਸੋ ਮੈਂ ਸਮਝਦਾ ਵੀ ਅੱਜ ਵੀ ਬੇਸ਼ੱਕ ਸਾਨੂੰ ਜਿਹੜੇ ਸਾਡੇ ਸਿੱਖ ਕਾਨੂੰਨਦਾਨ ਨੇ ਉਹ ਸਲਾਹ ਦਿੰਦੇ ਨੇ ਜਾਂ ਦੇਣਗੇ ਕਿ ਜੀ ਫਲਾਂ ਕਰ ਲਓ, ਇੱਕ ਟੌਪ ਵਕੀਲਾਂ ਦਾ ਪੈਨਲ ਹੋਏ, ਇਸ 'ਚ ਰਾਹਤ ਮਿਲੇ। ਆਹ ਸੁਪਰੀਮ ਕੋਰਟ ਦਾ ਹਾਲ ਦੇਖ ਲਓ, ਰਾਹਤ ਤੁਸੀਂ ਕਿੱਥੋਂ ਲੈਣੀ ਹੈ ਜੀ? ਇਹੀ ਸੁਪਰੀਮ ਕੋਰਟ ਹੈ ਜਿਹਨੂੰ 31 ਸਾਲਾਂ 'ਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਦੇ ਖਿਲਾਫ ਵਿਟਨੈਸਿਸ ਨਹੀਂ ਮਿਲੀਆਂ, ਐਵੀਡੈਂਸ ਨਹੀਂ ਮਿਲੀ, ਸਜ਼ਾ ਦੇਣ ਦੇ ਲਈ ਇਹਨਾਂ ਦੇ ਕੋਲ ਨਹੀਂ ਹੈ। ਉੱਥੇ ਉਹੀ CBI ਜਿਹਨੂੰ ਹੁਣ ਕਹਿ ਰਹੇ ਨੇ ਜੀ ਜਿਹਨੇ CBI ਇਨਵੈਸਟੀਗੇਸ਼ਨ ਕੀਤੀ ਹੈ ਜਾਂ ਜਿਨ੍ਹਾਂ ਦੇ ਥੱਲੇ ਉਹਨਾਂ ਨੂੰ ਸਜ਼ਾ, ਉਹਨਾਂ ਨੂੰ ਕੋਈ ਰਾਹਤ ਨਹੀਂ ਹੈ। ਹੁਣ ਇਸੇ CBI ਨੂੰ ਜਗਦੀਸ਼ ਟਾਈਟਲਰ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ, ਸੱਜਣ ਕੁਮਾਰ ਦੇ ਖਿਲਾਫ ਕੋਈ ਨਹੀਂ ਮਿਲਿਆ। ਉਹੀ ਹੋਮ ਮਿਨਿਸਟਰੀ ਵਾਰ-ਵਾਰ ਕਹਿੰਦੀ ਹੈ ਜੀ ਕੇਸ ਬੰਦ ਕਰ ਦਿਓ, ਕਿਉਂਕਿ ਫਾਈਲ ਬੰਦ ਕਰ ਦਿਓ ਜੀ, ਕੋਈ ਸਬੂਤ ਨਹੀਂ ਹੈ। ਹੁਣ ਉਹ CBI ਸਿੱਖਾਂ ਦੇ ਖਿਲਾਫ ਝੂਠੇ ਕੇਸ ਰਜਿਸਟਰ ਕਰੇ, ਦਵਿੰਦਰਪਾਲ ਸਿੰਘ ਭੁੱਲਰ ਵਰਗੇ ਨੂੰ 131 ਚੋਂ 130 ਗਵਾਹ ਜਿਹੜੇ ਨੇ ਮੁਕਰਦੇ ਹੋਣ ਔਰ ਸੈਲਫ ਕਨਫੈਸ਼ਨ ਦੇ ਉੱਤੇ ਡੈਥ ਸੈਂਟੈਂਸ ਦੇ ਦੇ, ਔਰ ਅੱਜ ਉਹ ਇੱਕ ਮਾਨਸਿਕ 20 ਸਾਲ ਤੋਂ ਜ਼ਿਆਦਾ ਉਹਨੇ ਜੇਲ੍ਹ ਕੱਟ ਲਈ ਹੋਏ, ਇੱਕ ਮਾਨਸਿਕ ਰੋਗੀ ਬਣ ਕੇ ਉਹ ਇੱਕ ਹਸਪਤਾਲ ਦੇ ਖੂੰਜੇ 'ਚ ਕਿਸੇ ਨੂੰ ਪਛਾਣਨ ਤੋਂ ਵੀ ਇਨਕਾਰੀ ਹੋਏ। ਪਰ ਇਹਨਾਂ ਦਾ ਸੁਪਰੀਮ ਕੋਰਟ ਉਹਨੂੰ ਰਾਹਤ ਨਹੀਂ ਦੇ ਰਿਹਾ ਜਾਂ ਨਹੀਂ ਦੇਗਾ, ਕਿਉਂਕਿ ਉਸ ਦੇ ਖਿਲਾਫ CBI ਨੇ ਇਨਵੈਸਟੀਗੇਸ਼ਨ ਕਰਕੇ ਕੇਸ ਰਜਿਸਟਰ ਕੀਤਾ। ਸੋ ਹੁਣ ਜੇ ਇਹ ਹਾਲ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਇੱਕ ਪਾਸੇ
ਸਾਡੇ ਉਹ ਵੀਰ ਭੈਣਾਂ ਨੇ ਜਿਹੜੇ ਸਪਸ਼ਟਤਾ ਦੇ ਨਾਲ ਕੌਮੀ ਆਜ਼ਾਦੀ ਦੇ ਲਈ ਜੂਝ ਰਹੇ ਨੇ ਜੀ। ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਜਦੋਂ ਅਸੀਂ ਈਵਨ ਇਹਨਾਂ ਅਕਾਲੀਆਂ ਦੇ ਉੱਥੇ ਜਾਂ ਇੱਥੇ ਜਿਹੜੇ ਆਉਂਦੇ ਨੇ ਇਹਨਾਂ ਦੇ ਹਵਾਲੇ ਨਾਲ ਵੀ ਦੇਖੀਏ ਤੇ ਇਹ ਵੀ ਉਸ ਲੜਾਈ ਦੀ ਇੱਕ ਉਹ ਪ੍ਰੌਕਸੀ ਵਾਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਹਕੂਮਤ ਇਹਨਾਂ ਰਾਹੀਂ ਲੜ ਰਹੀ ਔਰ ਉੱਥੇ ਵੀ ਬਾਦਲ ਖੜਾ ਕੀਤਾ ਹੋਇਆ। ਹੁਣ ਉਹ ਅੱਜ ਇਹ ਆਇਆ, ਕੱਲ੍ਹ ਨੂੰ ਕਹੇਗਾ ਜੀ ਮੈਂ ਕੀ ਕਰ ਸਕਦਾ, ਮੈਂ ਤਾਂ ਚਾਹੁੰਦਾ ਸੀ ਮੈਂ ਛੱਡ ਦਿੰਦਾ, ਲੇਕਿਨ ਹੁਣ ਸੁਪਰੀਮ ਕੋਰਟ ਦਾ ਅਸੀਂ ਥੋੜੀ ਜਿਹੜਾ ਉਹ ਕਾਨੂੰਨ ਜਾਂ ਉਹਨਾਂ ਦੇ ਫੈਸਲੇ ਨੂੰ ਅਸੀਂ ਜਿਹੜਾ ਉਲੰਘ ਸਕਦੇ। ਸੋ ਮੈਂ ਸਮਝਦਾ ਵੀ ਇਹ ਸੁਪਰੀਮ ਕੋਰਟ ਦਾ ਡਿਸੀਜਨ ਇੱਕ ਹੋਰ ਸਬੂਤ ਹੈ ਕਿ ਕੱਲੀ ਐਗਜ਼ੈਕਟਿਵ ਬੇਈਮਾਨ ਨਹੀਂ ਹੈ, ਕੱਲੀ ਪਾਰਲੀਮੈਂਟ ਬੇਈਮਾਨ ਨਹੀਂ ਹੈ, ਕੱਲੇ ਬਹੁ ਗਿਣਤੀ ਸਿੱਖਾਂ ਪ੍ਰਤੀ ਜਿਹੜੀ ਹੈ ਉਹ ਜ਼ਾਲਮਾਨਾ ਰੁਖ ਨਹੀਂ ਰੱਖਦੀ। ਇਹਨਾਂ ਦੀ ਜੁਡੀਸ਼ਰੀ ਵੀ ਸਾਨੂੰ ਬਾਰ-ਬਾਰ ਕਹਿ ਰਹੀ ਹੈ ਕਿ ਤੁਸੀਂ ਇਸ ਦੇਸ਼ ਦੇ ਕੁਛ ਨਹੀਂ ਲੱਗਦੇ, ਤੁਸੀਂ ਕ੍ਰਿਮੀਨਲ ਹੋ ਔਰ ਤੁਹਾਡੇ ਨੌਜਵਾਨ ਉਹਨਾਂ ਨੂੰ ਅਸੀਂ ਜੇਲ੍ਹਾਂ 'ਚ ਰੱਖ ਕੇ ਸਾੜਾਂਗੇ, ਉਹਨਾਂ ਨੂੰ ਬਿਮਾਰ ਕਰਾਂਗੇ, ਉਹਨਾਂ ਨੂੰ ਜਿਹੜਾ ਮਾੜੀਆਂ ਖੁਰਾਕਾਂ ਦੇ ਕੇ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਦਿਮਾਗੀ ਸੰਤੁਲਨ ਜਿਹੜੇ ਅਸੀਂ ਵਿਗਾੜਾਂਗੇ, ਤੁਹਾਡੇ ਘਰਦਿਆਂ ਨੂੰ ਵੀ ਮਿਲਣ ਨਹੀਂ ਦਿਆਂਗੇ। ਔਰ ਜੇ ਤੁਹਾਡਾ ਕੋਈ 83 ਸਾਲ ਦਾ ਬਾਬਾ ਆ ਕੇ ਉਹਨਾਂ ਦੀ ਰਿਹਾਈ ਲਈ ਬੈਠੇਗਾ, ਉਹਨੂੰ ਅਸੀਂ ਘਰ 'ਚ ਵੀ ਨਹੀਂ ਜਿਹੜਾ ਭੁੱਖਾ ਬਹਿਣ ਦਿਆਂਗੇ, ਉਹਨੂੰ ਜ਼ਬਰਦਸਤੀ ਡ੍ਰਿਪ ਲਾਵਾਂਗੇ ਔਰ ਉਹਨਾਂ ਦੇ ਟੱਬਰ ਵਾਲਿਆਂ ਨੂੰ ਵੀ ਉਹਨਾਂ ਨੂੰ ਮਿਲਣ ਨਹੀਂ ਦਿਆਂਗੇ। ਇਹ ਇੱਕ ਉਹ ਦੇਸ਼ ਜਿਹੜਾ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਤੇ ਹੁਣ ਜਿਹੜੇ ਸਾਡੇ ਵੀਰ ਭੈਣਾਂ ਸਮਝਦੇ ਨੇ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਕੋਈ ਹੋਰ ਸੋਲੂਸ਼ਨ ਹੈ ਜਾਂ ਇਹਨਾਂ ਦੇ ਸਿਸਟਮ 'ਚੋਂ ਸਾਨੂੰ ਕੋਈ ਰਾਹਤ ਮਿਲ ਸਕਦੀ ਹੈ, ਉਹ ਦੱਸ ਦੇਣ ਕਿ ਇਸ ਤੋਂ ਬਾਅਦ ਕੀ ਰਸਤਾ ਬਚਦਾ ਹੈ। ਤੁਸੀਂ ਉਹਨਾਂ ਨੂੰ ਵੀ ਰਿਹਾ ਕਰਵਾਉਣ ਦਾ ਜਿਨ੍ਹਾਂ ਨੇ ਕਾਨੂੰਨ ਦੇ ਥੱਲੇ ਸਜ਼ਾਵਾਂ ਪੂਰੀਆਂ ਕੀਤੀਆਂ ਹੋਈਆਂ ਨੇ। ਸੋ ਇਹ ਅੱਜ ਇੱਕ ਹੋਰ ਸਬੂਤ ਇਸ ਗੁਲਾਮੀ ਦਾ ਸਾਡੇ ਸਾਹਮਣੇ। ਜੀ ਬਿਲਕੁਲ। ਡਾਕਟਰ ਸਾਹਿਬ ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।